USCIRF ਦੀ 2026 ਦੀ ਰਿਪੋਰਟ ਵਿੱਚ ਭਾਰਤ ਇੱਕ ਗੰਭੀਰ ਸਵਾਲ। ਕੈਗ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਉੱਠੇ ਸਵਾਲ। ਕੈਨੇਡਾ ਵਿੱਚ ਹਫ਼ਤੇ ਦੇ ਅਖੀਰ ਵਿੱਚ 3 ਪੰਜਾਬੀ ਨੌਜਵਾਨਾਂ ਦੀ ਮੌਤ ਕਾਰਨ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਆਪਣੀ 2026 ਦੀ ਸਾਲਾਨਾ ਰਿਪੋਰਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਭਾਰਤ ਵਿੱਚ 2025 ਦੌਰਾਨ ਧਾਰਮਿਕ ਆਜ਼ਾਦੀ ਦੀ ਸਥਿਤੀ ਤੇ ਗੰਭੀਰ ਚਿੰਤਾ ਜਤਾਈ ਗਈ ਹੈ। ਰਿਪੋਰਟ ਮੁਤਾਬਕ ਦੇਸ਼ ਵਿੱਚ ਧਾਰਮਿਕ ਹੱਕਾਂ ਵਿੱਚ ਲਗਾਤਾਰ ਗਿਰਾਵਟ ਆਈ ਹੈ ਅਤੇ ਇਸ ਦੇ ਚੱਲਦਿਆਂ ਕਮਿਸ਼ਨ ਨੇ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਘੋਸ਼ਿਤ ਕੀਤਾ ਜਾਵੇ। ਰਿਪੋਰਟ ਵਿੱਚ ਨਵੇਂ ਕਾਨੂੰਨਾਂ ਜਿਵੇਂ ਕਿ ਵਕਫ ਐਕਟ, ਧਾਰਮਿਕ ਘੱਟ ਗਿਣਤੀਆਂ ਤੇ ਨਿਸ਼ਾਨਾ ਸਾਧਣ ਅਤੇ ਇਬਾਦਤਗਾਹਾਂ ਦੇ ਪ੍ਰਬੰਧ ਤੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਹਨ। ਇਸ ਵਾਰ ਦੀ ਰਿਪੋਰਟ ਵਿੱਚ ਇੱਕ ਵੱਡਾ ਬਦਲਾਅ ਇਹ ਵੀ ਹੈ ਕਿ ਇਸ ਵਿੱਚ ਭਾਰਤੀ ਸੰਸਥਾਵਾਂ ਤੇ ਟਾਰਗੇਟਡ ਪਾਬੰਦੀਆਂ ਲਗਾਉਣ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਰਿਪੋਰਟ ਅਨੁਸਾਰ ਕਈ ਰਾਜਾਂ ਵਿੱਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਹੋਰ ਸਖਤ ਕੀਤੇ ਗਏ ਹਨ। ਰਾਜਸਥਾਨ ਵਿੱਚ ਤਾਂ ਇਸ ਤਰ੍ਹਾਂ ਦੇ ਕਾਨੂੰਨ ਅਧੀਨ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਅਤੇ ਧਰਮ ਬਦਲਣ ਲਈ 2 ਮਹੀਨੇ ਪਹਿਲਾਂ ਸਰਕਾਰ ਨੂੰ ਸੂਚਨਾ ਦੇਣੀ ਲਾਜ਼ਮੀ ਬਣਾਈ ਗਈ ਹੈ। ਇਸ ਤੋਂ ਇਲਾਵਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਗੈਰ ਰਾਜੀ ਤੱਤਾਂ ਵੱਲੋਂ ਮੁਸਲਮਾਨਾਂ ਅਤੇ ਈਸਾਈਆਂ ਖਿਲਾਫ ਹਿੰਸਾ ਕੀਤੀ ਗਈ ਅਤੇ ਇਸ ਨੂੰ ਰੋਕਣ ਲਈ ਢੁਕਵੇਂ ਕਦਮ ਨਹੀਂ ਚੁੱਕੇ ਗਏ। ਓਡੀਸ਼ਾ ਵਿੱਚ ਹੋਈ ਹਿੰਸਾ ਦਾ ਵੀ ਜ਼ਿਕਰ ਕੀਤਾ ਗਿਆ। ਰਿਪੋਰਟ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਦੀ ਬਰਖਾਸਤਗੀ ਅਤੇ ਅਸਾਮ ਵਿੱਚ ਬੰਗਾਲੀ ਮੁਸਲਮਾਨਾਂ ਦੀ ਡਿਪੋਰਟੇਸ਼ਨ ਵਰਗੀਆਂ ਘਟਨਾਵਾਂ ਨੂੰ ਵੀ ਉਠਾਇਆ ਗਿਆ ਹੈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿੱਚ 26 ਲੋਕਾਂ ਦੀ ਮੌਤ ਹੋਈ ਸੀ ਅਤੇ ਇਸ ਨਾਲ ਸਮਾਜਿਕ ਤਣਾਅ ਹੋਰ ਵੱਧ ਗਿਆ। ਰਿਪੋਰਟ ਵਿੱਚ ਵਕਫ ਐਕਟ 2025 ਅਤੇ ਉੱਤਰਾਖੰਡ ਦੇ ਘੱਟ ਗਿਣਤੀ ਸਿੱਖਿਆ ਕਾਨੂੰਨ ਤੇ ਵੀ ਚਿੰਤਾ ਜਤਾਈ ਗਈ ਹੈ, ਜਿਨ੍ਹਾਂ ਦੇ ਤਹਿਤ ਧਾਰਮਿਕ ਸੰਸਥਾਵਾਂ ਤੇ ਸਰਕਾਰੀ ਨਿਗਰਾਨੀ ਵਧਾਈ ਗਈ ਹੈ। USCIRF ਨੇ ਅਮਰੀਕੀ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਭਾਰਤ ਤੇ ਹਥਿਆਰਾਂ ਦੀ ਵਿਕਰੀ ਰੋਕੀ ਜਾਵੇ ਅਤੇ ਕੁਝ ਸੰਸਥਾਵਾਂ ਜਿਵੇਂ ਕਿ ਰੋ ਅਤੇ RSS ਤੇ ਪਾਬੰਦੀਆਂ ਲਗਾਈਆਂ ਜਾਣ। ਇਹ ਚੀਫ ਮਿਨਿਸਟਰ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਤੁਰਿਆ ਔਰ ਮੇਰੇ ਖਿਆਲ 'ਚ ਕਿ ਪੰਜਾਬੀਆਂ ਨੂੰ ਟਾਈਮ ਥੋੜ੍ਹਾ ਜਿਹਾ ਰਹਿ ਗਿਆ, ਪੰਜਾਬੀਆਂ ਨੂੰ ਬਹੁਤ ਚੰਗੀ ਤਰ੍ਹਾਂ ਮਜ਼ਾ ਸਿਖਾਉਣਗੇ। ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੀ ਤਾਜ਼ਾ ਰਿਪੋਰਟ ਤੋਂ ਬਾਅਦ ਸੂਬੇ ਦੀ ਆਰਥਿਕ ਸਥਿਤੀ ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਰਿਪੋਰਟ ਦੇ ਆਉਣ ਮਗਰੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਵਿਰੋਧੀ ਆਗੂਆਂ ਨੇ ਸਰਕਾਰ ਦੀ ਵਿੱਤੀ ਨੀਤੀਆਂ ਅਤੇ ਕਰਜ਼ੇ ਦੇ ਬੋਝ ਤੇ ਤਿੱਖੀ ਆਲੋਚਨਾ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਨ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਸੰਭਾਲਣ ਵਿੱਚ ਸਰਕਾਰ ਨਾਕਾਮ ਰਹੀ ਹੈ ਅਤੇ ਲੋਕਾਂ ਤੇ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ। ਕੈਗ ਰਿਪੋਰਟ ਵਿੱਚ ਖਰਚਾਂ ਦੇ ਪ੍ਰਬੰਧ, ਆਮਦਨ ਦੇ ਸਰੋਤਾਂ ਅਤੇ ਵਿੱਤੀ ਅਨੁਸ਼ਾਸਨ ਤੇ ਕਈ ਗੰਭੀਰ ਗੱਲਾਂ ਸਾਹਮਣੇ ਆਈਆਂ ਹਨ, ਜਿਸ ਨਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉੱਠ ਰਹੇ ਹਨ। ਇਸ ਮਾਮਲੇ ਤੇ ਹੁਣ ਰਾਜਨੀਤਿਕ ਤਣਾਅ ਵਧਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਸਲਾ ਹੋਰ ਗਰਮਾ ਸਕਦਾ ਹੈ। ਜੋ 4 ਸਾਲ 'ਚ ਇੰਨੇ ਕੰਮ ਕਰ ਦਿੱਤੇ ਜਿਹੜੇ 70 ਸਾਲ ਨਹੀਂ ਕਰ ਸਕੇ, ਬਿਲਕੁਲ ਉਹਦੀ ਗੱਲ ਠੀਕ ਹੈ। ਪੰਜਾਬ 'ਚ 17 ਸਾਲਾਂ 'ਚ ਇੰਨਾ ਗੁੰਡਾਇਜ਼ਮ ਨਹੀਂ ਸੀ ਆਇਆ, ਇੰਨੀ ਲੌਲੈਸਨੈਸ ਇੰਨੀ ਨਹੀਂ ਸੀ ਆਈ ਔਰ ਸ਼ਰੇਆਮ ਐਕਸਟੋਰਸ਼ਨ ਇੰਨੀ ਨਹੀਂ ਸੀ ਚੱਲੀ। ਪੰਜਾਬ ਦੇ ਵਿੱਚੋਂ ਇੰਡਸਟਰੀ ਕਦੀ ਬਾਹਰ ਵਾਪਸ ਨਹੀਂ ਗਈ ਸੀ, ਬਾਹਰੋਂ ਪੰਜਾਬ 'ਚ ਆਉਂਦੀ ਸੀ। ਇਹਦੇ ਟਾਈਮ 'ਚ ਵਾਕਿਆ ਇਹਨੇ ਬਹੁਤ ਵੱਡੇ ਕੰਮ ਕੀਤੇ ਨੇ। ਜੋ ਕੰਮ ਬਾਕੀ ਸਰਕਾਰਾਂ ਨਹੀਂ ਕਰ ਸਕੀਆਂ ਉਹ ਇਹ ਕਰ ਗਿਆ। ਕਦੀ ਵੀ ਕੋਈ ਚੀਫ ਮਿਨਿਸਟਰ ਇਹ ਨਹੀਂ ਸੀ ਹੋਇਆ ਕਿ ਇੰਨੀ ਵਾਰ ਛੋਟੀ ਉਮਰ 'ਚ, ਕਿਉਂਕਿ ਚਲੋ ਛੋਟੀ ਉਮਰ 'ਚ ਤਾਂ ਪੰਜਾਬ 'ਚ ਚੀਫ ਮਿਨਿਸਟਰ ਕੋਈ ਬਣਿਆ ਨਹੀਂ, ਸਾਰੇ ਥੋੜ੍ਹੇ 60 ਤੋਂ ਉੱਪਰ ਹੀ ਬਣਦੇ ਸੀਗੇ। ਉਹ ਕਦੀ ਹੌਸਪੀਟਲ ਨਹੀਂ ਸੀ ਜਾਂਦੇ ਜਿੰਨੀ ਵਾਰ ਇਹ ਹੌਸਪੀਟਲ ਚਲਾ ਗਿਆ। ਉਹ ਕਦੀ ਬੋਡੀ ਡੀਟੌਕਸ ਕਰਾਉਣ ਲਈ ਬੈਂਗਲੌਰ ਨਹੀਂ ਸੀ ਜਾਂਦੇ ਜਿਹੜਾ ਇਹ ਚਲਾ ਗਿਆ। ਉਹਨਾਂ ਨੇ ਕਦੀ ਗੈਂਗਸਟਰਾਂ ਦੇ ਜਾਂ ਟੈਰਰਿਸਟਾਂ ਦੇ ਗਲੋਰੀਫਾਈ ਨਹੀਂ ਸੀ ਕੀਤਾ ਜੋ ਇਹਨਾਂ ਨੇ ਕੀਤਾ। ਉਹਨਾਂ ਦੇ ਟਾਈਮ 'ਚ 17 ਸਾਲਾਂ 'ਚ ਕਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਨਹੀਂ ਸੀ ਹੁੰਦੀਆਂ ਜੋ ਇਹਦੇ ਟਾਈਮ 'ਚ ਹੋਈਆਂ। ਪੁਲਿਸ ਸਟੇਸ਼ਨਾਂ 'ਚ ਕਦੀ ਉਹ ਇੰਟਰਵਿਊ ਨਹੀਂ ਸੀ ਹੁੰਦੀ ਜੋ ਇਹਦੇ ਟਾਈਮ 'ਚ ਹੋਈ। ਇਹਨੇ ਜਿੰਨੇ ਇਹਨੇ IPS IAS ਸਸਪੈਂਡ ਕੀਤੇ ਨੇ, ਇਹਨੇ ਹਿਸਟਰੀ ਕ੍ਰੀਏਟ ਕਰ ਦਿੱਤੀ ਔਰ ਫਿਰ ਉਹਨਾਂ ਸਾਰਿਆਂ ਨੂੰ ਰੀਇਨਸਟੇਟ ਕਰਦਾ ਰਿਹਾ। ਨਾ ਉਹਨਾਂ ਨੂੰ ਚਾਰਜਸ਼ੀਟ ਇਸ਼ੂ ਹੁੰਦੀ ਰਹੀ ਔਰ ਨਾ ਕੋਈ। ਇਹ ਚੀਫ ਮਿਨਿਸਟਰ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਤੁਰਿਆ ਔਰ ਮੇਰੇ ਖਿਆਲ 'ਚ ਕਿ ਪੰਜਾਬੀਆਂ ਨੂੰ ਟਾਈਮ ਥੋੜ੍ਹਾ ਜਿਹਾ ਰਹਿ ਗਿਆ, ਪੰਜਾਬੀਆਂ ਨੂੰ ਬਹੁਤ ਚੰਗੀ ਤਰ੍ਹਾਂ ਮਜ਼ਾ ਸਿਖਾਉਣਗੇ। ਹਰ ਚੀਜ਼ ਹਰ ਬੰਦੇ ਨੂੰ ਵਿਰਾਸਤ 'ਚ ਮਿਲਦੀ ਆ। ਇਹਨੂੰ ਵੀ ਆਪਣੇ ਬਾਪ ਦੀ ਜਾਇਦਾਦ ਆਪਣੀ ਵਿਰਾਸਤ 'ਚੋਂ ਮਿਲੀ, ਇਹਨੂੰ ਕਿਸੇ ਨੇ ਨਹੀਂ ਦੇਣੀ। ਉਹਨੂੰ ਅਸੀਂ ਕਿਵੇਂ ਅੱਗੇ ਲੈ ਕੇ ਜਾਣਾ, ਕਿਵੇਂ ਉਸ ਵਿਰਾਸਤ ਨੂੰ ਡੁਬੋਣਾ
ਕਿ ਉਸ ਵਿਰਾਸਤ ਨੂੰ ਅਸੀਂ ਹੋਰ ਡਿਵੈਲਪਮੈਂਟ ਕਰਨੀ ਆ ਜਾਂ ਉਹਨਾਂ ਚੀਜ਼ਾਂ ਤੋਂ ਜੇ ਮੇਰੇ ਫਾਦਰ ਮੇਰੇ 'ਤੇ ਕਰਜ਼ਾ ਛੱਡ ਜਾਂਦੇ ਨੇ, ਮੈਂ ਕਹੀ ਜਾਊਂਗਾ ਮੈਨੂੰ ਵਿਰਾਸਤ 'ਚ ਮਿਲ ਗਿਆ ਕਰਜ਼ਾ ਉਤਾਰਨਾ ਤਾਂ ਪੁੱਤ ਦਾ ਕੰਮ ਹੈ ਨਾ, ਬੇਟੇ ਦਾ ਕੰਮ ਆ। ਅਤੇ ਇਹਦਾ ਕੰਮ ਕੀ ਹੈ ਕਿ ਤੂੰ 1.25 ਲੱਖ ਕਰੋੜ ਤੂੰ ਹੋਰ ਕਰਜ਼ਾ ਲੈ ਜੇ ਅਤੇ ਕਵੇਂ ਕਿ ਮੈਂ ਜਿਹੜੇ ਵਿਆਜ 'ਤੇ ਦਿੰਦਾ ਰਿਹਾ ਕਰਜ਼ਾ ਚੁੱਕ ਕੇ ਵਿਆਜ ਦੇਣਾ, ਇਹਨੂੰ ਕੋਈ ਸਿਆਣਪ ਨਹੀਂ ਕੀ ਜਾ। ਹੋਮ ਮਿਨਿਸਟਰ ਸਾਹਿਬ, ਪੰਜਾਬ ਇੱਕ ਇਹੋ ਜਿਹੀ ਸਟੇਟ ਆ ਔਰ ਇਹੋ ਜਿਹਾ ਵਿਜ਼ਨਲੈਸ ਔਰ ਡਰਪੋਕ ਚੀਫ ਮਿਨਿਸਟਰ ਪੰਜਾਬ ਦਾ ਬਣ ਗਿਆ। ਇਹ ਪੰਜਾਬ ਦਾ ਰੱਬ ਰਾਖਾ। ਗੌਰਮੈਂਟ ਆਫ ਇੰਡੀਆ ਵੀ ਪੰਜਾਬ ਨੂੰ ਨਹੀਂ ਦੇਖਣਾ ਚਾਹੁੰਦੀ ਅਤੇ ਇਹ ਜਿਹੜਾ ਪੰਜਾਬ 'ਚ ਅਨਾਰਕੀ ਫੈਲਾ ਕੇ ਫਿਰ ਲੋਕਾਂ ਨੂੰ ਡਰਾ ਕੇ ਰਾਜ ਕਰਨਾ ਚਾਹੁੰਦਾ, ਇਹਦੇ 'ਤੇ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਹਦੇ 'ਤੇ ਖੜ੍ਹਾ ਹੋਣਾ ਪਏਗਾ। ਔਰ ਇੱਕ ਚੀਫ ਮਿਨਿਸਟਰ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਤੇਰੀ ਸਰਕਾਰ ਜਦੋਂ ਬਣੀ ਤੈਨੂੰ ਸੈਕਟਰੀਏਟ ਦੇ ਵਿੱਚ ਲੋਕ ਉੱਥੋਂ ਦੇ ਮੁਲਾਜ਼ਮਾਂ ਨੇ ਫੁੱਲਾਂ ਦੀ ਵਰਖਾ ਕੀਤੀ, ਅੱਜ ਤੂੰ ਉਹਨਾਂ ਦੇ ਉੱਪਰ ਡਾਂਗਾਂ ਦੀ ਵਰਖਾ ਕਰ ਰਿਹਾ। ਤੇਰੇ ਕਿਸਾਨ ਜਿਹੜੇ ਸੀ 22 ਦੇ ਵਿੱਚ ਮੈਂ ਬੜਾ ਖੁੱਲ੍ਹ ਦਿਲੀ ਨਾਲ ਕਹਿ ਰਿਹਾ, ਉਹਨਾਂ ਕਿਸਾਨਾਂ ਨੇ ਠੋਕ ਕੇ ਸਾਡੇ ਦਿੱਲੀ ਭੇਜਣ ਦੇ ਬਾਵਜੂਦ ਸਾਡੇ ਟਾਈਮ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਟਾਈਮ 'ਚ ਅਸੀਂ ਉਹਨਾਂ ਨੂੰ ਦਿੱਲੀ ਤੱਕ ਭੇਜਿਆ, ਰੁਕੇ ਨਹੀਂ ਕਿਤੇ ਵੀ। ਇਹਨੇ ਭਗਵੰਤ ਮਾਨ ਨੇ ਜਿਨ੍ਹਾਂ ਨੂੰ ਸਾਰਿਆਂ ਨੇ ਮਾਲਵੇ 'ਚ ਉਹਨਾਂ ਨੇ ਬਹੁਤ ਮਦਦ ਕੀਤੀ ਆਮ ਆਦਮੀ ਪਾਰਟੀ ਦੀ, ਉਹਨਾਂ ਸਾਰਿਆਂ ਨੂੰ ਇਹਨੇ ਸ਼ੰਭੂ ਨਹੀਂ ਟੱਪਣ ਦਿੱਤਾ। ਅਤੇ ਕਿਵੇਂ ਉੱਥੇ ਸੰਗਰੂਰ ਡਿਸਟ੍ਰਿਕਟ 'ਚ ਬਠਿੰਡੇ 'ਚ ਉਗਰਾਹਾਂ ਗਰੁੱਪ ਨੂੰ ਕਿਵੇਂ ਡਾਂਗਾਂ ਮਾਰੀਆਂ ਅਤੇ ਕਿਵੇਂ ਉਹਨਾਂ ਨੂੰ ਉੱਥੇ ਖਦੇੜਿਆ, ਇਹ ਭਗਵੰਤ ਮਾਨ ਹੀ 17 ਸਾਲਾਂ 'ਚ ਕਰ ਸਕਿਆ। ਕੋਈ ਜਿਹੜਾ ਪੰਜਾਬ ਨਾਲ ਪਿਆਰ ਕਰਨ ਵਾਲਾ ਮੁੱਖ ਮੰਤਰੀ ਹੁੰਦਾ ਉਹ ਕਦੇ ਵੀ ਇਹੋ ਜਿਹੇ ਡਾਂਗਾਂ ਦੀ ਡਾਂਗੋਕ੍ਰੇਸੀ 'ਚ ਨਹੀਂ ਸੀ, ਉਹ ਡੈਮੋਕ੍ਰੇਸੀ 'ਚ ਅਸੀਂ ਵਿਸ਼ਵਾਸ ਰੱਖਦੇ। ਕੈਨੇਡਾ ਵਿੱਚ ਵੱਖ-ਵੱਖ ਥਾਈਂ ਬੀਤੇ ਹਫ਼ਤੇ ਦੇ ਅਖੀਰ ਵਿੱਚ 3 ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਪਹਿਲੀ ਘਟਨਾ ਫੋਰਟ ਸੈਂਟ ਪੋਲ ਜੋਹਨ ਸ਼ਹਿਰ ਵਿਖੇ ਵਾਪਰੀ, ਜਿੱਥੇ 2 ਗਰੁੱਪਾਂ ਦੀ ਲੜਾਈ ਵਿੱਚ ਗੁਰਕੀਰਤ ਸਿੰਘ ਮਨੋਚਾ ਗੰਭੀਰ ਜ਼ਖਮੀ ਹੋ ਗਿਆ ਅਤੇ ਮੁੱਢਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਉਹ ਉਜੈਨ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਾਲ ਕੁ ਪਹਿਲਾਂ ਕੈਨੇਡਾ ਆਇਆ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਉਹ ਲੜਾਈ ਵਿੱਚ ਅਚਾਨਕ ਮਾਰਿਆ ਗਿਆ ਜਾਂ ਉਸ ਦੀ ਮਿੱਥ ਕੇ ਹੱਤਿਆ ਕੀਤੀ ਗਈ। ਦੂਜੀ ਘਟਨਾ ਸਸਕੈਚਵਨ ਸੂਬੇ ਦੇ ਬ੍ਰੈਂਟਫੋਰਡ ਸ਼ਹਿਰ ਦੀ ਹੈ, ਜਿੱਥੇ ਟੈਕਸੀ ਚਾਲਕ ਦਵਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਮੌਕੇ ਉਹ ਮੋਟਲ ਦੇ ਬਾਹਰ ਕਿਸੇ ਯਾਤਰੀ ਦੀ ਉਡੀਕ ਵਿੱਚ ਟੈਕਸੀ ਵਿੱਚ ਬੈਠਾ ਸੀ। ਮੋਟਲ 'ਚੋਂ ਨਿਕਲੀ ਔਰਤ ਉੱਤੇ ਕਿਸੇ ਵੱਲੋਂ ਚਲਾਈ ਜਾਨਲੇਵਾ ਗੋਲੀ ਖੁੰਝ ਕੇ ਉਸ ਦੇ ਆ ਵੱਜੀ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਨਾਲ ਸੰਬੰਧ ਰੱਖਦਾ ਸੀ ਅਤੇ ਕੁਝ ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਆਇਆ ਸੀ। ਤੀਜੀ ਘਟਨਾ ਐਡਮਿੰਟਨ ਨੇੜਲੇ ਸ਼ਹਿਰ ਵਿੱਚ ਵਾਪਰੀ, ਜਿੱਥੇ ਬੀਰਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਜਾਨ ਚਲੀ ਗਈ। ਉਹ 4 ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ। ਇਸ ਦੀ ਹੱਤਿਆ ਦਾ ਕਾਰਨ ਰੋਡ ਰੇਸ ਦੱਸਿਆ ਗਿਆ। ਬੇਸ਼ੱਕ ਤਿੰਨਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ, ਪਰ ਇਸ ਕਾਰਨ ਇੱਥੇ ਵਸਦੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ। ਜਿਹੜੀ ਵੀਡੀਓ ਦੇ ਵਿੱਚ ਜਿਹੜਾ ਇੱਕ ਕੰਕਾਲ ਆ ਕੋਈ, ਉਹ ਦਰਬਾਰ ਸਾਹਿਬ ਦੇ ਅੰਦਰ ਦਿਖਾਈ ਦਿੰਦਾ, ਲੰਗਰ ਵਿੱਚ ਦਿੰਦਾ, ਜੋੜੇ ਪਾ ਕੇ ਬੈਠਾ। ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਇਹ ਕਾਫੀ ਸਿੱਖਾਂ ਦੇ ਮਨ 'ਚ ਰੋਸ ਹੈ। ਪਰ ਮੈਂ ਇਹ ਸਮਝਦਾ ਕਿ ਸਰਕਾਰ ਕੋਲੇ ਤੰਤਰ ਜਿਹੜਾ ਹੈਗਾ ਕਿ ਉਹ ਇਹਨਾਂ ਨੂੰ ਰੋਕ ਸਕਦਾ, ਇਹਨਾਂ ਨੂੰ ਨੱਥ ਪਾ ਸਕਦਾ, ਨਕੀਲ ਪਾ ਸਕਦਾ। ਮੈਂ ਦੇਖਦਾ ਕਿ ਇਕੱਲੇ ਸਿੱਖਾਂ ਦੇ ਨਹੀਂ, ਬਾਕੀ ਧਰਮਾਂ ਦੇ ਆਸਥਾ ਨੂੰ ਵੀ ਕਈ ਵਾਰ ਦੇਖਣ ਵਿੱਚ ਆਉਂਦਾ ਕਿ ਉਹਨਾਂ ਨੂੰ ਸੱਟ ਮਾਰੀ ਜਾਂਦੀ ਹੈ। AI ਤਕਨੀਕ ਨਾਲ ਵੀਡੀਓ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਘਟਨਾਵਾਂ ਦੇ ਲਗਾਤਾਰ ਵਧ ਰਹੇ ਰੁਝਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਪਲੋਡ ਹੋਈਆਂ ਵੀਡੀਓ ਸਾਹਮਣੇ ਆਉਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਖਾਤਿਆਂ ਤੇ ਵਿਅਕਤੀਆਂ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਮਾਮਲਿਆਂ ਦੀ ਗੰਭੀਰਤਾ ਨੂੰ ਲੈ ਕੇ ਸੰਜੀਦਾ ਪਹੁੰਚ ਅਪਣਾ ਰਹੀ ਹੈ ਅਤੇ AI ਖੇਤਰ ਦੇ ਮਾਹਰਾਂ ਦੇ ਸਹਿਯੋਗ ਨਾਲ ਇਸ ਨੂੰ ਰੋਕਣ ਲਈ ਯਤਨਸ਼ੀਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਹੈ, ਜਿੱਥੋਂ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ। ਕੁਝ ਲੋਕਾਂ ਵੱਲੋਂ ਇਸ ਪਾਵਨ ਸਥਾਨ ਦੀਆਂ ਗਲਤ ਤਰੀਕੇ ਨਾਲ ਵੀਡੀਓਜ਼ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਬੇहद ਗੰਭੀਰ ਮਾਮਲਾ ਹੈ, ਜਿਸ ਪ੍ਰਤੀ ਸਰਕਾਰ ਨੂੰ ਵੀ ਸੰਜੀਦਾ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੋਸ਼ੀਆਂ ਤੇ ਸਖਤ ਕਾਰਵਾਈ ਯਕੀਨੀ ਬਣਾਵੇ ਤਾਂ ਜੋ ਕੋਈ ਵੀ ਅਜਿਹੀ ਹਰਕਤ ਨਾ ਕਰੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਵੀਡੀਓ ਨੂੰ ਅੱਗੇ ਸ਼ੇਅਰ ਨਾ ਕਰਨ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਪਿਛਲੇ ਕਾਫੀ ਸਮੇਂ ਤੋਂ ਜਿਹੜੀ AI ਤਕਨੀਕ ਜਿਹੜੀ ਆ ਉਸ ਦੇ ਨਾਲ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਵੀਡੀਓ ਬਣ ਕੇ ਸਾਹਮਣੇ ਆ ਰਹੀਆਂ ਜਿਹੜੀਆਂ ਕਿ ਦਰਬਾਰ ਸਾਹਿਬ ਨਾਲ ਸੰਬੰਧਿਤ ਸਿੱਖ ਕੌਮ ਦੇ ਨਾਲ ਸੰਬੰਧਿਤ ਗੁਰੂ ਸਾਹਿਬਾਨ ਨਾਲ ਸੰਬੰਧਿਤ ਬਾਰ-ਬਾਰ ਦਿਖਾਈ ਦੇ ਰਹੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਹਨਾਂ ਬਾਰੇ ਬਹੁਤ ਵਾਰ ਸ਼ਿਕਾਇਤ ਦੇ ਚੁੱਕੀ ਆ, ਪਰ ਅੱਜ ਤੱਕ ਉਹ ਸ਼ਿਕਾਇਤ ਦੇਣ ਤੇ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦਿਖਾਈ ਨਹੀਂ ਦਿੰਦੀ। ਹੁਣ ਫੇਰ ਇੱਕ ਐਸੀ ਜਿਹੜੀ ਆ ਵੀਡੀਓ ਆਈ ਆ ਜਿਹੜੀ ਵੀਡੀਓ ਦੇ ਵਿੱਚ ਜਿਹੜਾ ਇੱਕ ਕੰਕਾਲ ਆ ਕੋਈ ਉਹ ਦਰਬਾਰ ਸਾਹਿਬ ਦੇ ਅੰਦਰ ਦਿਖਾਈ ਦਿੰਦਾ, ਲੰਗਰ ਵਿੱਚ ਦਿੰਦਾ, ਜੋੜੇ ਪਾ ਕੇ ਬੈਠਾ। ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਇਹ ਕਾਫੀ ਸਿੱਖਾਂ ਦੇ ਮਨ 'ਚ ਰੋਸ ਆ, ਪਰ ਮੈਂ ਇਹ ਸਮਝਦਾ ਕਿ ਸਰਕਾਰ ਕੋਲੇ ਤੰਤਰ ਜਿਹੜਾ ਹੈਗਾ ਕਿ ਉਹ ਇਹਨਾਂ ਨੂੰ ਰੋਕ ਸਕਦਾ, ਇਹਨਾਂ ਨੂੰ ਨੱਥ ਪਾ ਸਕਦਾ, ਨਕੀਲ ਪਾ ਸਕਦਾ। ਮੈਂ ਦੇਖਦਾ ਕਿ ਇਕੱਲੇ ਸਿੱਖਾਂ ਦੇ ਨਹੀਂ ਬਾਕੀ ਧਰਮਾਂ ਦੇ ਆਸਥਾ ਨੂੰ ਵੀ ਕਈ ਵਾਰ ਦੇਖਣ ਵਿੱਚ ਆਉਂਦਾ ਕਿ ਉਹਨਾਂ ਨੂੰ ਸੱਟ ਮਾਰੀ ਜਾਂਦੀ ਹੈ। ਤੋ ਇਸ ਗੱਲ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਬਿਲਕੁਲ ਨਾਕਾਮ ਹੈ, ਸਰਕਾਰ ਦੇ ਹੱਥ ਖੜੇ ਹੋ ਗਏ ਨੇ ਤੇ ਅਸੀਂ ਭਾਵੇਂ ਸ਼੍ਰੋਮਣੀ ਕਮੇਟੀ ਨੇ ਇੱਕ ਮਾਹਰਾਂ ਦੀ ਕਮੇਟੀ ਬਣਾਈ ਆ, ਪਰ ਉਹ ਮਾਹਰਾਂ ਦੀ ਕਮੇਟੀ ਉਸ ਹੱਦ ਤੱਕ ਨਹੀਂ ਜਾ ਸਕਦੀ ਅੱਜ ਦੀ ਤਰੀਕ 'ਚ। ਹਾਲੇ ਕੋਸ਼ਿਸ਼ ਕਰ ਰਹੇ ਹਾਂ, ਪਰ ਸਰਕਾਰ ਦਾ ਜਿਹੜਾ ਸਿਸਟਮ ਹੈ ਤੇ ਸਰਕਾਰ ਦਾ ਜਿਹੜਾ ਕਾਨੂੰਨ ਹੈ ਉਹੀ ਇਸ ਨੂੰ ਨੱਥ ਪਾ ਸਕਦਾ। ਇਹ ਕਿਸੇ ਵੀ ਵਿਅਕਤੀ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਆ। ਸੰਵਿਧਾਨਕ ਤੌਰ ਤੇ ਵੀ ਹਰ ਵਿਅਕਤੀ ਦਾ ਹੱਕ ਆ। ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਆਵੇ ਜਿਹਦੇ ਨਾਲ ਕਿਸੇ ਵੀ ਵਿਅਕਤੀ ਨੂੰ ਧਾਰਮਿਕ ਤੌਰ ਤੇ ਕੋਈ ਠੇਸ ਪਹੁੰਚੇ। ਤੇ ਉਹ ਵਿਸ਼ੇਸ਼ ਕਰਕੇ ਦਰਬਾਰ ਸਾਹਿਬ ਨਾਲ ਸੰਬੰਧਿਤ ਜਿਹੜੀਆਂ ਬਾਰ-ਬਾਰ ਇਹ ਪਾਈਆਂ ਜਾ ਰਹੀਆਂ ਸ਼ਰਾਰਤ ਆ, ਜਿਹੜਾ ਕਿ ਚੈਲੰਜ ਆ, ਤੇ ਇਸ ਗੱਲ ਲਈ ਸਰਕਾਰ ਜਿਹੜੀ ਆ ਕੋਈ ਕਰਦੀ ਦਿਖਾਈ ਨਹੀਂ ਦੇ ਰਹੀ। ਸ਼੍ਰੋਮਣੀ ਕਮੇਟੀ ਫੇਰ ਇੱਕ ਸ਼ਿਕਾਇਤ ਦਿੰਦੀ ਆ ਤੇ ਚੈਨਲ ਜਿਹੜੇ ਆ ਉਹ ਇਸ ਦੀ ਖਬਰ ਚਲਾਉਂਦੇ ਆ, ਇਸ ਤੋਂ ਬਾਅਦ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਇਹ ਇਸ ਗੱਲ ਦਾ ਬਹੁਤ ਵੱਡਾ ਅਫਸੋਸ ਹੈ। ਪਟਿਆਲਾ ਪੁਲਿਸ ਨੇ ਅੱਜ ਇੱਥੇ ਸਮਾਣਾ ਇਲਾਕੇ ਵਿੱਚ ਬੇਅਦਬੀ ਦੀ ਕਥਿਤ ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਭਵਾਨੀਗੜ੍ਹ ਰੋਡ ਤੇ ਵਾਪਰੀ, ਜਿੱਥੇ ਸਿੱਖਾਂ ਦੇ ਪਵਿੱਤਰ ਗ੍ਰੰਥ ਦੇ ਪਵਿੱਤਰ ਅੰਗ ਖਿਲਰੇ ਹੋਏ ਮਿਲੇ। ਇਹ ਸਥਾਨ ਉਸ ਧਰਨੇ ਤੋਂ ਮਹਿਜ਼ ਕੁਝ 100 ਮੀਟਰ ਦੀ ਦੂਰੀ ਤੇ ਹੈ, ਜਿੱਥੇ ਧਰਮੀ ਯੁੱਧ ਮੋਰਚਾ ਦੇ ਬੈਨਰ ਹੇਠ ਕਾਰਕੁਨ ਅਤੇ ਕਿਸਾਨ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਹਨ। ਸਮਾਣਾ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਬੇਅਦਬੀ ਦੇ ਵਿਰੁੱਧ ਪਹਿਲਾਂ ਹੀ ਪ੍ਰਦਰਸ਼ਨ ਚੱਲ ਰਿਹਾ। ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਸਮਾਣਾ ਫਤਿਹ ਸਿੰਘ ਬਰਾੜ ਅਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ। ਬਰਾੜ ਨੇ ਕਿਹਾ ਕਿ ਅਸੀਂ ਦੋਸ਼ੀਆਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਨੇੜਲੇ ਸੀਸੀਟੀਵੀ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਪ੍ਰਦਰਸ਼ਨਕਾਰੀ ਮੈਂਬਰਾਂ ਨੇ ਦਾਅਵਾ ਕੀਤਾ ਕਿ ਸਮਾਣਾ ਵਿੱਚ ਕੋਈ ਵੰਡ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਫਿਰਕੂ ਸ਼ਾਂਤੀ ਨੂੰ ਭੰਗ ਕਰਨ ਦਾ ਇਸ਼ਾਰਾ ਕਰਦੀਆਂ ਹਨ, ਇਸ ਲਈ ਦੋਸ਼ੀਆਂ ਨੂੰ ਫੜਨਾ ਮਹੱਤਵਪੂਰਨ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਗੁਰਜੀਤ ਸਿੰਘ ਖਾਲਸਾ ਦੇ ਸਮਰਥਨ ਵਿੱਚ ਪ੍ਰਦਰਸ਼ਨਕਾਰੀ ਪਟਿਆਲਾ ਦੇ ਸਮਾਣਾ ਪਹੁੰਚਣ ਵਿੱਚ ਕਾਮਯਾਬ ਹੋਏ ਸਨ, ਤਾਂ ਜੋ ਖਾਲਸਾ ਦੇ ਸਮਰਥਨ ਵਿੱਚ ਐਲਾਨੇ ਗਏ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਜਾ ਸਕੇ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਖਾਲਸਾ 12 ਅਕਤੂਬਰ 2024 ਤੋਂ ਬੇਅਦਬੀ ਵਿਰੁੱਧ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ 400 ਫੁੱਟ ਉੱਚੇ BSNL ਟਾਵਰ ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਮੌਸਮ ਦੀਆਂ ਖਰਾਬੀਆਂ ਦਾ ਸਾਹਮਣਾ ਕਰਦੇ ਹੋਏ ਉਹ ਰਾਜ ਵਿੱਚ ਕਿਸੇ ਵੀ ਧਰਮ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਸਖਤ ਕਾਨੂੰਨ ਦੀ ਮੰਗ ਕਰਦਿਆਂ ਟਾਵਰ ਉੱਤੇ ਡੇਰਾ ਲਾਈ ਬੈਠੇ ਹਨ। ਇਹ ਜਿਹੜੀ ਚੀਜ਼ ਹੋਈ ਹੈ, ਜਦੋਂ ਮੋਰਚਾ ਇਹ ਲੱਗਿਆ ਕਿ ਸਰਕਾਰ ਫਸ ਗਈ ਹੈ, ਸਰਕਾਰ ਨੂੰ ਪਾਉਣਾ ਪਊਗਾ ਔਰ ਸਰਕਾਰ ਦੇ ਮੰਤਰੀਆਂ ਤੇ ਐਮਐਲਏਆਂ ਦਾ ਆਪਾਂ ਤੁਰ ਪਏ ਹੈ, ਤਾਂ ਇਹਨਾਂ ਨੇ ਗੇਮ ਕੀ ਖੇਡੀ ਉਹ ਵਿਚਾਰੇ ਭਰਾਵਾਂ ਨੂੰ ਨਹੀਂ ਪਤਾ ਹੋਣਾ। ਇਹ ਸਾਡੇ ਕੋਲ ਹੈ, ਇਹਨਾਂ ਨੂੰ ਕੀ ਉਮੀਦ ਸੀ ਕਿ ਯਾਰ ਇਹਨਾਂ ਨੇ ਤਾਂ ਗੱਲ ਮੰਨਣੀ ਨਹੀਂ। ਮੋਰਚੇ ਤਾਂ ਇੰਨੀ ਮਨਾਮੋਹੀ ਸੰਗਤ ਆ ਰਹੀ ਹੈ, ਇਹ ਤਾਂ ਗੱਲ ਮੰਨਣਗੇ ਨਹੀਂ। ਇਹ ਜਦੋਂ ਆਏ ਅਸੀਂ 2 ਮਿੰਟ ਵੀ ਨਹੀਂ ਲਾਏ। ਆ ਜੀਵਨ ਜੀ ਸਾਹਮਣੇ ਨੇ। ਜੀਵਨ ਜੀ ਤੁਸੀਂ ਇੱਧਰ ਆ ਜਾਓ, ਸਾਡੇ ਕੋਲ ਕਰ ਲਓ ਗੱਲ ਭਾਜੀ ਨਾਲ, ਇੱਥੇ ਆ ਜਾਓ। ਭਾਜੀ ਨਾਲ ਗੱਲ ਕਰੋ। ਆ ਜੀਵਨ ਜੀ 1 ਮਿੰਟ ਖੜ ਜਾਓ ਜੀ, 1 ਮਿੰਟ ਮੈਂ ਗੱਲ ਰਿਪੀਟ ਕਰ ਦਿਆਂ। ਬਾਈ ਜੀ ਇਹਨਾਂ ਨਾਲ ਜੀਵਨ ਜੀ ਹੋਰੀ ਆਏ। ਜੀਵਨ ਬਿਲਕੁਲ ਇਹ ਆਏ, ਅਸੀਂ 2 ਮਿੰਟ ਨਹੀਂ ਲਾਏ। ਅਸੀਂ ਕਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਭਾਈ, ਤੁਸੀਂ ਸਾਡਾ ਸਹਿਯੋਗ ਕੀਤਾ ਸੀ ਸਾਰੇ ਸਨਾਤਨੀ ਭਰਾਵਾਂ ਨੇ, ਅਸੀਂ ਤੁਹਾਡਾ ਕਰ ਰਹੇ ਹਾਂ। ਆਹੀ ਗੱਲ ਹੋਈ ਜੀ। ਔਰ ਕੱਲਾ ਅਸੀਂ ਨਹੀਂ ਕਿਹਾ, ਸੰਗਤ ਤੋਂ ਪੁੱਛਿਆ। ਸੰਗਤ ਤੋਂ ਪੁੱਛਿਆ ਔਰ ਸੰਗਤ ਨੇ ਕੀ ਕਿਹਾ? ਸੰਗਤ ਨੇ ਕੀ ਖੜੇ ਰਹਿਣ ਦੀ ਸਾਡੀ ਬੜੀ ਪਿਆਰ ਨਾਲ ਸੰਗਤ ਨੇ ਕੀ ਕਿਹਾ? ਬਲੈਕਮੇਲਰ ਦੇ ਪਿੱਛੇ ਲੱਗੇ ਸਾਰੇ। ਅਸਲ 'ਚ ਕੀ ਗੱਲ ਹੈ ਕਿ
ਉਸ ਤੋਂ ਬਾਅਦ ਬਾਈ ਜੀ ਮੈਂ ਤੁਹਾਨੂੰ ਕਿਉਂ ਬਾਈ ਜੀ ਨੂੰ ਰਿਕੁਐਸਟ ਕੀਤੀ ਕਿ ਜੀਵਨ ਜੀ ਨੂੰ ਬੁਲਾਓ, ਕਿਉਂ ਬੁਲਾਇਆ? ਇਸੇ ਕਰਕੇ ਕਿ ਜੀਵਨ ਜੀ ਜਿਹੜਾ ਤੁਸੀਂ ਆਏ ਹੋ, ਜਿਹੜਾ ਆਪਣਾ ਸਾਂਝੀਵਾਲਤਾ ਦਾ ਮੈਸੇਜ ਜਾਣਾ ਸੀ ਉਹਨੂੰ ਰੋਕਣ ਲਈ, ਚੰਗਾ ਜਾਣਾ ਚਾਹੀਦਾ, ਉਹਨੂੰ ਮੈਸੇਜ ਨੂੰ ਰੋਕਣ ਲਈ ਬਾਅਦ ਚ ਦੂਜੀਆਂ ਵੀਡੀਓ ਚਲਾਈਆਂ ਗਈਆਂ, ਬੰਦ ਕਰਾਓ, ਇਹ ਐ ਕਰ ਰਹੇ ਆ, ਅਸੀਂ ਭੁੱਖੇ ਮਰ ਰਹੇ ਆ, ਅਸੀਂ ਆਹ ਕਰ ਰਹੇ ਆ। ਆ ਜਿਹਦੇ ਤੇ ਉਹ ਰੰਮੀ ਹੁਣੇ ਤੇ ਵਿਚਾਰਾ ਭੜਕ ਰਿਹਾ, ਉਹ ਵੀਡੀਓ ਚੱਲੀਆਂ ਨਾ, ਜਦ ਕਿ ਜੋ ਅਸੀਂ ਕੀਤਾ, ਜੋ ਤੁਸੀਂ ਕੀਤਾ, ਜੋ ਸੰਗਤ ਨੇ ਭਾਈਚਾਰਾ ਵਿਖਾਇਆ, ਉਹ ਨਹੀਂ ਚੱਲਿਆ। ਚੱਲਿਆ ਤਾਂ ਕੀ ਚੱਲਿਆ? ਆ ਚੱਲਿਆ ਨਾ। ਆਪਾਂ ਕੋਸ਼ਿਸ਼ ਹੁਣ ਵੀ ਤੁਹਾਨੂੰ ਬੁਲਾਏ ਕਿ ਉਦੋਂ ਬਾਅਦ ਨਾਲ ਦੀ ਨਾਲ ਸੁਬਹ ਮੋਰਚੇ ਦੇ ਜਵਾਂ ਨਾਲ ਇਹ ਖਿਲਾਰ ਦਿੱਤੇ ਗਏ, ਪੂਰੇ ਅੰਗ ਖਿਲਾਰ ਦਿਓ, ਮਤਲਬ ਮੋਰਚਾ ਰਿਐਕਟ ਕਰੂਗਾ, ਨਾਰੇ ਲੱਗਣਗੇ, ਫਿਰ ਜਾ ਕੇ ਹਿੰਦੂ ਸਿੱਖ ਬਣਾ ਦਿਓ, ਲਾਅ ਐਂਡ ਆਰਡਰ ਬਣਾ ਦਿਓ। ਆਹੀ ਹੈ ਆ ਚੀਜ਼, ਕਹਾਣੀ ਸਮਝੋ। ਔਰ ਇਹ ਕੱਲੀ ਇੱਥੇ ਨਹੀਂ ਹੋ ਰਹੀ, ਪਿਛਲੇ 11 ਸਾਲਾਂ ਤੋਂ ਸਾਜ਼ਿਸ਼ ਦੇ ਤਹਿਤ, ਸਟ੍ਰੈਟਜੀ ਦੇ ਤਹਿਤ ਇਹ ਹੋ ਰਿਹਾ। ਇਹਦੇ ਚ ਦੋ ਚੀਜ਼ਾਂ, ਇੱਕ ਤਾਂ ਕਮਿਊਨਲ ਟੈਂਸ਼ਨ, ਔਰ ਉਸ ਤੋਂ ਹੀ ਵੱਡੀ ਗੱਲ ਕਿ ਸਾਨੂੰ ਜੋ ਸਾਡੀ ਜਾਗਦੀ ਜੋਤ ਹੈ ਉਹਦੇ ਲਈ ਸਾਡੇ ਮਨ ਚ ਗੱਲ ਪਾ ਦਿਓ, ਇਹ ਤਾਂ ਹੋਊਗੀ ਭਾਈ, ਕੀ ਕਰੀਏ? ਸਾਡੇ ਅੰਦਰ ਜਿਹੜਾ ਮਨੁੱਖ ਹੈ ਬੋਲਦਾ ਹੈ, ਗਲਤ ਨੂੰ ਗਲਤ, ਸਹੀ ਨੂੰ ਸਹੀ, ਉਹਨੂੰ ਕਹਿ ਦਿਓ ਬਸ ਭਾਈ ਮੰਨ ਲਾ, ਇਹ ਤਾਂ ਹੋਊਗਾ, ਔਰ ਉਹ ਤਾਂ ਨੀਵੀਂ ਕਰ ਲਈ। ਇਸੇ ਲਈ ਅਸੀਂ ਇਹਨਾਂ ਨੂੰ ਬੁਲਾਇਆ ਇੱਥੇ ਕਿ ਗੱਲ ਜਾਵੇ, ਇਹ ਗੱਲ ਦੁਨੀਆ ਨੂੰ ਪਤਾ ਲੱਗੇ। ਪੰਜਾਬ ਪੁਲਿਸ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੰਟਰਨੈਟ ਮੀਡੀਆ ਤੇ ਅਪਰਾਧ ਦੀ ਵਡਿਆਈ ਤੇ ਪਾਬੰਦੀਆਂ ਲਗਾਉਣ ਦੇ ਹੁਕਮ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਟਵਿੱਟਰ ਦੇ ਵਕੀਲ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਹੁਣ ਅਦਾਲਤ ਦੇ ਪਹਿਲੇ ਹੁਕਮ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਆਨਲਾਈਨ ਆਲੋਚਨਾ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ 28 ਜਨਵਰੀ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਟਵਿੱਟਰ ਨੇ ਦਲੀਲ ਦਿੱਤੀ ਕਿ ਅਦਾਲਤ ਨੇ ਸਿਰਫ ਪੰਜਾਬ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਉਹਨਾਂ ਵੈਬਸਾਈਟਾਂ ਤੇ ਇੰਟਰਨੈਟ ਮੀਡੀਆ ਪਲੇਟਫਾਰਮਾਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿੱਥੇ ਵੀਡੀਓ ਪੋਸਟਾਂ ਅਪਰਾਧ ਅਤੇ ਅਪਰਾਧੀਆਂ ਦੀ ਵਡਿਆਈ ਕਰਦੀਆਂ ਹਨ ਤਾਂ ਜੋ ਅਜਿਹੀ ਸਮੱਗਰੀ ਨੂੰ ਤੁਰੰਤ ਹਟਾਇਆ ਜਾ ਸਕੇ। ਟਵਿੱਟਰ ਦੇ ਵਕੀਲ ਨੇ ਦੋਸ਼ ਲਗਾਇਆ ਕਿ ਹੁਕਮ ਨੂੰ ਇਸ ਦੀ ਅਸਲ ਭਾਵਨਾ ਤੋਂ ਪਰੇ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਹੁਣ ਇਸ ਹੁਕਮ ਦੇ ਆਧਾਰ ਤੇ ਨਾ ਸਿਰਫ ਇਤਰਾਜ਼ਯੋਗ ਸਮੱਗਰੀ ਨੂੰ ਹਟਾ ਰਹੀ ਹੈ ਸਗੋਂ ਇਸ ਵਿਰੁੱਧ ਟਿੱਪਣੀਆਂ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਸਬੰਧ ਵਿੱਚ ਇੱਕ FIR ਵੀ ਦਰਜ ਕੀਤੀ ਗਈ ਹੈ। ਉਹਨਾਂ ਸਪਸ਼ਟ ਕੀਤਾ ਕਿ ਹੁਕਮ ਦਾਇਰੇ ਵਿੱਚ ਸੀਮਿਤ ਹੈ ਅਤੇ ਇਸ ਨੂੰ ਮਨਮਾਨੇ ਢੰਗ ਨਾਲ ਵਧਾਇਆ ਨਹੀਂ ਜਾ ਸਕਦਾ। ਉਹਨਾਂ ਅਦਾਲਤ ਨੂੰ ਇਸ ਮਾਮਲੇ ਤੇ ਸਪਸ਼ਟੀਕਰਨ ਮੰਗਣ ਦੀ ਵੀ ਅਪੀਲ ਕੀਤੀ। ਹਾਲਾਂਕਿ ਬੈਂਚ ਨੇ ਟਵਿੱਟਰ ਦੇ ਵਕੀਲ ਨੂੰ ਇਸ ਮੁੱਦੇ ਨੂੰ ਢੁਕਵੇਂ ਮੰਚ ਤੇ ਚੁਣੌਤੀ ਦੇਣ ਅਤੇ ਲੋੜੀਂਦੀ ਅਰਜ਼ੀ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਰਾਜ ਨੇ ਦਲੀਲ ਦਿੱਤੀ ਕਿ ਅਸਲ ਵਿੱਚ ਜੇਲ੍ਹ ਸੁਧਾਰਾਂ ਲਈ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਹੁਣ ਆਪਣੇ ਉਦੇਸ਼ ਤੋਂ ਵੱਧ ਗਈ ਹੈ ਅਤੇ ਕਾਫੀ ਹੱਦ ਤੱਕ ਫੈਲ ਗਈ ਹੈ। ਉਹਨਾਂ ਕਿਹਾ ਕਿ ਗੈਂਗਸਟਰ ਇੰਟਰਵਿਊ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਪੂਰੀ ਹੋ ਗਈ ਹੈ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਦੋਸ਼ੀ ਪਾਇਆ ਗਿਆ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਹੋਰ ਅਧਿਕਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਸੀਲਬੰਦ ਲਿਫਾਫੇ ਵਿੱਚ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਇੱਕ ਕਬੱਡੀ ਸਮਾਗਮ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਦਾਲਤ ਨੇ ਖੁਦ ਨੋਟਿਸ ਲਿਆ ਅਤੇ ਕਾਨੂੰਨ ਵਿਵਸਥਾ, ਗੈਂਗ ਅਪਰਾਧ ਅਤੇ ਪੁਲਿਸਿੰਗ ਨਾਲ ਸੰਬੰਧਿਤ ਕਈ ਨਿਰਦੇਸ਼ ਜਾਰੀ ਕੀਤੇ। ਰਾਜ ਨੇ ਲਗਭਗ 60 ਕਰੋੜ ਦੀ ਲਾਗਤ ਨਾਲ 92 FIRs, ਜਬਰਨ ਵਸੂਲੀ ਦੇ ਮਾਮਲਿਆਂ ਦੇ ਵੇਰਵੇ, ਇੱਕ ਗੈਂਗਸਟਰ ਵਿਰੋਧੀ ਹੈਲਪਲਾਈਨ, SOP, ਆਨਲਾਈਨ ਸਮੱਗਰੀ ਨੂੰ ਹਟਾਉਣ ਅਤੇ 12,000 ਤੋਂ ਵੱਧ CCTV ਕੈਮਰੇ ਲਗਾਉਣ ਬਾਰੇ ਜਾਣਕਾਰੀ ਪੇਸ਼ ਕੀਤੀ। ਉਹਨਾਂ ਦਲੀਲ ਦਿੱਤੀ ਕਿ ਇਹ ਮਾਮਲਾ ਅਣਮਿੱਥੇ ਸਮੇਂ ਲਈ ਨਹੀਂ ਚੱਲ ਸਕਦਾ ਅਤੇ ਇਸ ਦਾ ਮੁੱਖ ਉਦੇਸ਼ ਹੁਣ ਪ੍ਰਾਪਤ ਹੋ ਗਿਆ ਹੈ। ਇਸ ਦੌਰਾਨ ਐਮਿਕਸ ਕਿਊਰੀ ਤਨੂ ਬੇਦੀ ਨੇ ਕੇਸ ਨੂੰ ਨਿਰੰਤਰ ਆਦੇਸ਼ ਵਜੋਂ ਜਾਰੀ ਰੱਖਣ ਦੀ ਵਕਾਲਤ ਕੀਤੀ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ 24 ਮਾਰਚ ਤੱਕ ਮੁਲਤਵੀ ਕਰ ਦਿੱਤੀ। ਦੱਸਦੇ ਕਿ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚ ਇੰਟਰਵਿਊ ਦਾ ਨੋਟਿਸ ਲੈਣ ਤੋਂ ਬਾਅਦ ਜੇਲ੍ਹ ਸੁਧਾਰਾਂ ਤੇ ਸੁਣਵਾਈ ਸ਼ੁਰੂ ਕੀਤੀ ਸੀ।